ਵੱਖ-ਵੱਖ ਮੁਲਕਾਂ ਦੇ ਵਿੱਚ ਵੱਖ-ਵੱਖ ਸਰਕਾਰਾਂ ਦਾ ਹੁੰਦਾ ਆ ਵੀ ਭਾਈ ਤੁਹਾਡੇ ਤੇ ਨਜ਼ਰ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਖੀ ਜਾਵੇ। ਕਦੀ ਆਧਾਰ ਕਾਰਡ ਬਣਦੇ ਆ, ਕਦੀ ਕੁਛ ਚੱਲਦਾ ਆ, ਕਦੀ ਕੁਛ ਚੱਲਦਾ ਆ। ਹੁਣ ਚਰਚਾ ਤੁਰੀ ਆ ਈ-ਪਾਸਪੋਰਟ ਦੀ। ਕਹਿੰਦੇ ਆ ਵੀ ਹੁਣ ਬਣਾਉਣਾ ਹੀ ਪਊਗਾ ਚਿੱਪ ਵਾਲਾ ਈ-ਪਾਸਪੋਰਟ। ਕੀ ਇਹ ਸੁਖਾਲਾ ਕਰ ਰਹੇ ਆ ਜਾਂ ਨਜ਼ਰ ਰੱਖ ਰਹੇ ਆ? ਬਿਲਕੁਲ ਜੀ। ਜੇਕਰ ਪਹਿਲਾਂ ਆਪਾਂ ਇਸ ਪੜਾਅ 'ਚ ਗੱਲ ਕਰੀਏ ਕਿ ਸਰਕਾਰ ਕੀ ਯੋਜਨਾ ਲੈ ਕੇ ਆ ਰਹੀ ਆ, ਫਿਰ ਉਹਦੇ ਅਸਰ ਕੀ ਪੈ ਸਕਦੇ ਨੇ ਤੇ ਸਰਕਾਰੀ ਦਾਅਵੇ ਕੀ ਕਹਿੰਦੇ ਨੇ, 3 ਪੜਾਵਾਂ 'ਚ ਆਪਾਂ ਗੱਲ ਕਰਾਂਗੇ। ਜੀ। ਪਹਿਲਾ ਪੜਾਅ ਹੈ ਕਿ ਸਰਕਾਰ ਦੀ ਯੋਜਨਾ, ਕੇਂਦਰ ਸਰਕਾਰ ਦੀ, ਕਿ ਹੁਣ ਚਿੱਪ ਵਾਲੇ ਈ-ਪਾਸਪੋਰਟ ਜਾਰੀ ਹੋਣਗੇ। ਨਵੇਂ ਪਾਸਪੋਰਟ ਨੇ ਜਿਹੜੇ ਉਹ ਮਤਲਬ ਮਈ ਮਹੀਨੇ ਤੋਂ ਜਾਰੀ ਹੋਣੇ ਸ਼ੁਰੂ ਹੋ ਜਾਣੇ ਆ ਚਿੱਪ ਵਾਲੇ, ਤੇ ਉਹਦੀ ਸ਼ੁਰੂਆਤ ਦੇ ਲਈ ਬਕਾਇਦਾ ਤੌਰ ਦੇ ਉੱਤੇ 4.5 ਕਰੋੜ ਨਵੀਆਂ ਬੁਕਲਟ ਛਾਪਣ ਦੀ ਤਜਵੀਜ਼ ਨੂੰ ਮਨਜ਼ੂਰੀ ਮਿਲ ਗਈ ਹੈ। ਠੀਕ ਹੈ। ਉਹ ਬਕਾਇਦਾ ਪ੍ਰਿੰਟਿੰਗ ਪ੍ਰੈਸ ਲਈ ਕਹਿ ਦਿੱਤੀਆਂ ਗਈਆਂ ਨੇ। 70 ਲੱਖ ਪਹਿਲੇ ਗੇੜ 'ਚ ਛਪ ਕੇ ਆ ਜਾਣੀਆਂ ਨੇ। ਪਾਇਲਟ ਪ੍ਰੋਜੈਕਟ ਜਿਹੜਾ ਮਈ ਮਹੀਨੇ 'ਚ ਜਾਰੀ ਹੋਣਾ ਹੈ, ਸ਼ੁਰੂ ਹੋਣਾ ਹੈ, ਉਹਦੇ ਵਿੱਚ 10 ਲੱਖ ਕਾਪੀਆਂ ਉਸ ਸਮੇਂ ਤੱਕ ਚਿੱਪ ਵਾਲੀਆਂ ਤਿਆਰ ਹੋ ਕੇ ਆ ਜਾਣਗੀਆਂ। ਕਹਿੰਦੇ ਜੀ ਹੁਣ ਈ ਪਾਸਪੋਰਟ ਹੋਏਗਾ, ਇਹਦੇ ਵਿੱਚ ਬਕਾਇਦਾ ਚਿੱਪ ਲੱਗੀ ਹੋਏਗੀ। ਇਹ ਚਿੱਪ ਨੂੰ ਤੁਸੀਂ ਜਦੋਂ ਪਾਸਪੋਰਟ ਨੂੰ ਲਿਜਾ ਕੇ ਕਿਸੇ ਵੀ ਏਅਰਪੋਰਟ ਤੇ ਜਾਂ ਕਿਤੇ ਵੀ ਜਿੱਥੇ ਥੋੜੀ ਜਾਂਚ ਹੋਣੀ ਹੈ, ਕੁਛ ਹੋਣਾ, ਉੱਥੇ ਜਦੋਂ ਤੁਸੀਂ ਦਓਗੇ, ਉਹਨੇ ਜਿੱਦਾਂ ਹੀ ਮਤਲਬ ਕਿ ਉਹਦਾ ਸਕੈਨ ਕਰਨਾ ਚਿੱਪ ਨੂੰ, ਤੇ ਤਦੇ ਹੀ ਤੁਹਾਡੀ ਸਾਰੀ ਜਾਣਕਾਰੀ ਕੰਪਿਊਟਰ ਸਕਰੀਨ ਤੇ ਆਪਣੇ ਆਪ ਆ ਜਾਣੀ ਆ। ਕੋਈ ਫੀਡ ਕਰਨ ਦੀ ਲੋੜ ਨਹੀਂ, ਕੋਈ ਫਰੋਲਣ ਦੀ ਲੋੜ ਨਹੀਂ, ਕੁਝ ਲੱਭਣ ਦੀ ਲੋੜ ਨਹੀਂ। ਉਹਦੇ ਨਾਲ ਸੁਰੱਖਿਅਤ ਹੋਏਗਾ ਤੁਹਾਡਾ ਡਾਟਾ ਸਾਰਾ। ਉਹਦੇ ਨਾਲ ਤੁਹਾਡਾ ਜੇਕਰ ਮਤਲਬ ਕਿ ਪਾਸਪੋਰਟ ਦੇ ਵਿੱਚ ਕੋਈ ਪੰਨਾ ਫਟ ਜਾਂਦਾ ਹੈ, ਕੋਈ ਵੀਜ਼ੇ ਵਾਲਾ ਪੇਜ ਫੜ ਲਿਆ ਜਾਂਦਾ ਜਾਂ ਕੁਛ ਛੇੜਖਾਨੀ ਹੁੰਦੀ ਹੈ, ਤਾਂ ਉਹ ਮੌਜੂਦ ਰਹੇਗਾ। ਹਾਂ, ਪਾਸਪੋਰਟ ਹੋਣਾ ਜ਼ਰੂਰੀ ਹੈ ਕਿਉਂਕਿ ਚਿੱਪ ਤਾਂ ਉਹਦੇ ਵਿੱਚ ਲੱਗੀ ਹੈ ਨਾ ਜੀ। ਚਲੋ, ਪਰ ਹੁਣ ਇਹ ਸਾਰੇ ਦੇ ਵਿੱਚ ਉਹ ਕਹਿੰਦੇ ਕਿ ਚਿੱਪ ਨਾਲ ਸਕੈਨ ਹੋਣ ਨਾਲ ਥੋੜੀ ਸੁਰੱਖਿਆ ਵਧੇਗੀ। ਹੁਣ ਮੈਂ ਜਦੋਂ ਇਸ ਨੂੰ ਗੌਰ ਨਾਲ ਦੇਖ ਰਿਹਾ ਸੀਗਾ ਤਾਂ ਇਹਦੇ ਵਿੱਚ ਪਹਿਲੂ ਸਾਫ਼ ਦਿੱਤਾ ਉਹਨਾਂ ਨੇ ਕਿ ਬਿਲਕੁਲ ਜੀ ਇਹ ਬੜੇ ਅਸੀਂ ਇਸ ਦੇ ਲਈ ਲਾਇਆ ਕਿ ਤਾਂ ਕਿ ਤੁਹਾਡੀ ਪੂਰੀ ਜਾਣਕਾਰੀ ਉਪਲਬਧ ਹੋਵੇ, ਸੁਰੱਖਿਅਤ ਹੋਵੇ, ਟੈਕਨੋਲੋਜੀ ਦੇ ਹਾਣ ਦੀ ਹੋਵੇ, ਇਲੈਕਟ੍ਰੋਨਿਕ ਤਰੀਕੇ ਦੇ ਨਾਲ ਤੁਹਾਡਾ ਡਾਟਾ ਸਾਰਾ ਫੀਡ ਹੋ ਜਾਵੇ ਕੰਪਿਊਟਰਾਂ ਦੇ ਵਿੱਚ, ਤੇ ਤਾਂ ਕਿ ਕਿਤੇ ਵੀ ਕੋਈ ਦਿੱਕਤ ਨਾ ਆਵੇ। ਦੁਨੀਆ ਭਰ ਤੁਸੀਂ ਕਿਤੇ ਘੁੰਮੋ, ਤੁਹਾਡੀ ਜਾਣਕਾਰੀ ਇੱਕ ਐਂਟਰ ਮਾਰਦੇ ਹੀ ਸਾਹਮਣੇ ਆ ਜਾਵੇ। ਸਭ ਕੁਝ ਆ ਜਾਏ। ਇਹਦੇ ਲਈ ਬਕਾਇਦਾ ਭਾਰਤ ਸਰਕਾਰ ਨੇ ਨਾਸਕ ਦੇ ਵਿੱਚ ਜਿਹੜੀ ਸਰਕਾਰੀ ਪ੍ਰੈਸ ਹੈ ਉੱਥੋਂ ਇਹ ਛਪਣੇ ਨੇ ਨਵੇਂ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਮਈ 2023 ਤੋਂ ਪਾਇਲਟ ਪ੍ਰੋਜੈਕਟ ਸ਼ੁਰੂ ਹੋਣਾ। ਪਹਿਲੇ ਪਾਇਲਟ ਪ੍ਰੋਜੈਕਟ 'ਚ ਕਹਿੰਦੇ 10 ਲੱਖ ਚਿੱਪ ਵਾਲੇ ਈ ਪਾਸਪੋਰਟ ਅਸੀਂ ਲਾਂਚ ਕਰ ਦੇਣੇ ਆ, ਤੇ ਪਹਿਲੇ ਪੜਾਅ ਦੇ ਵਿੱਚ ਇਸੇ ਬਰੇ ਦੇ ਦੌਰਾਨ ਇਹ ਜਿਹੜਾ ਬਰਾ ਹੈ, ਇਸ ਬਰੇ ਦੇ ਦੌਰਾਨ ਹੀ 70 ਲੱਖ ਨਵੇਂ ਛਪ ਕੇ ਆ ਜਾਣੇ ਆ। 4.5 ਕਰੋੜ ਬੁਕਲਟ ਛਾਪੀਆਂ ਜਾ ਰਹੀਆਂ। ਜਿਸ ਤੇਜ਼ੀ ਨਾਲ ਭਾਰਤ 'ਚ ਪਾਸਪੋਰਟ ਬਣ ਰਹੇ ਨੇ, ਉਸ ਵਾਲੇ ਨਾਲ ਕਹਿੰਦੇ 4.5 ਕਰੋੜ ਅਸੀਂ ਨਵੇਂ ਚਿੱਪ ਵਾਲੇ ਈ ਪਾਸਪੋਰਟ ਤਿਆਰ ਕਰ ਰਹੇ ਹਾਂ ਜੀ। ਹੁਣ ਤੱਕ ਭਾਰਤ ਦੇ ਵਿੱਚ 10 ਕਰੋੜ ਤੋਂ ਵੱਧ ਲੋਕਾਂ ਕੋਲ ਪਾਸਪੋਰਟ ਹੈ ਰਾਜਵੀਰ ਜੀ। ਜੇਕਰ ਆਪਾਂ ਉਹਨਾਂ 10 ਕਰੋੜ ਲੋਕਾਂ ਦੀ ਗੱਲ ਕਰੀਏ ਤਾਂ ਹੁਣ ਕਿਸੇ ਕੋਲ ਵੀਜ਼ਾ ਮਲਟੀਪਲ ਹੈ, ਕਿਸੇ ਕੋਲ 3 ਮਹੀਨੇ ਦਾ, ਕਿਸੇ ਨੇ ਟਰੰਕ ਚੋਂ ਹੀ ਨਹੀਂ ਅਜੇ ਕੱਢਿਆ, ਕਈ ਕਿੰਨੇ ਮੁਲਕ ਘੁੰਮਿਆ ਆ। ਸੋ ਹੁਣ ਉਹ ਪੁਰਾਣੇ ਪਾਸਪੋਰਟਾਂ ਦਾ ਕੀ ਬਣੇਗਾ, ਫਿਰ ਜਿਹਨ 'ਚ ਇਹ ਸਵਾਲ ਆਉਂਦਾ। ਸੋ ਇਹ ਕਹਿੰਦੇ ਜੀ ਪੁਰਾਣੇ ਵੀ ਨਹੀਂ ਛੱਡਣੇ, ਚਿੱਪ ਉਹਨਾਂ 'ਚ ਵੀ ਫਿੱਟ ਕਰਨੀ ਆ। ਠੀਕ ਹੈ। ਪਹਿਲੇ ਪੜਾਅ ਦੇ ਵਿੱਚ ਜਿਹੜੇ ਸੇਵਾ ਕੇਂਦਰਾਂ ਦੇ ਉੱਤੇ ਭੀੜ ਘੱਟ ਹੁੰਦੀ ਆ, ਜਿਹੜੇ ਸੇਵਾ ਕੇਂਦਰਾਂ ਦੇ ਉੱਤੇ ਮਤਲਬ ਕਿ ਨਵੇਂ ਬਣਾਉਣ ਦੇ ਲਈ ਜਾਂ ਪੁਰਾਣੇ ਨੂੰ ਨਿਊ ਕਰਾਉਣ ਦੇ ਲਈ ਘੱਟ ਭੀੜ ਲੱਗਦੀ ਆ, ਉਹਨਾਂ ਦੇ ਰਾਹੀਂ ਇਹ ਪਹਿਲ ਕਦਮੀ ਸ਼ੁਰੂ ਕਰਨੀ ਆ। ਪੁਰਾਣੇ ਪਾਸਪੋਰਟ ਵੀ ਤੁਹਾਡੇ ਵਾਪਸ ਲੈ ਕੇ ਉਹਨਾਂ 'ਚ ਚਿੱਪ ਫਿੱਟ ਕਰਕੇ ਤੁਹਾਨੂੰ ਦਿੱਤੀ ਜਾਏਗੀ। ਅੱਛਾ, ਠੀਕ ਹੈ। ਹੁਣ ਉਹ ਪ੍ਰੋਸੈਸ ਕਦੋਂ ਸ਼ੁਰੂ ਹੋਣਾ ਹੈ, ਅਜੇ ਉਹਦੀ ਨੀਮਾਵਲੀ, ਉਹਦਾ ਰੂਪ ਰੰਗ, ਉਹਦੇ ਮਾਪਦੰਡ ਤੈਅ ਹੋਣੇ ਬਾਕੀ ਨੇ, ਪਰ ਨਵੇਂ ਵਾਲਾ ਕੰਮ ਸ਼ੁਰੂ ਹੋ ਗਿਆ। ਮਤਲਬ ਜੇ ਮਈ ਦੇ ਵਿੱਚ 10 ਲੱਖ ਛਪ ਕੇ ਆਉਣੇ ਆ, ਇਹਦਾ ਮਤਲਬ ਹੁਣ ਤੱਕ ਤਾਂ ਚਲਿਆ ਗਿਆ ਕੰਮ। ਸੋ ਇਸ ਲਈ ਹੁਣ ਇਹ ਖਬਰ ਬਾਹਰ ਆ ਰਹੀ ਆ ਤੇ ਨਾਸਕ 'ਚ ਹੋ ਰਿਹਾ ਜੀ ਇਹ ਪ੍ਰੋਜੈਕਟ। ਹੁਣ ਨਾਸਕ ਸਾਰਿਆਂ ਨੂੰ ਪਤਾ ਕਿੱਥੇ ਹੈ ਤੇ ਕਾਹਦਾ ਅੱਡਾ ਹੈ। ਚਲੋ, ਪਰ ਇਹਦੇ ਤੋਂ ਵੱਡਾ ਸਵਾਲ ਜਿਹੜਾ ਦੂਸਰਾ ਉਹਨਾਂ ਨੇ ਦਾਅਵਾ ਕੀਤਾ, ਉਹਨਾਂ ਨੇ ਦਾਅਵਾ ਇਹ ਕੀਤਾ ਕਿ ਇਹ ਪਾਸਪੋਰਟ ਬਣਨ ਨਾਲ 70 ਮੁਲਕ ਨੇ ਜਿਹੜੇ ਸਿੱਧੇ, ਜਿਹੜੇ ਮਤਲਬ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਸੰਸਥਾ ਦੇ ਨਾਲ ਅਟੈਚਡ ਨੇ ਜਿਹੜੇ ਮੁਲਕ, ਉਹਨਾਂ 70 ਮੁਲਕਾਂ ਦੇ ਵਿੱਚ ਭਾਰਤੀ ਜੇਕਰ ਈ ਪਾਸਪੋਰਟ ਹੋਊਗਾ ਤਾਂ ਤੁਹਾਨੂੰ ਇਮੀਗ੍ਰੇਸ਼ਨ 'ਚ ਕੋਈ ਦਿੱਕਤ ਨਹੀਂ ਆਊਗੀ। ਅੱਛਾ, ਇਹ ਦਾਅਵਾ ਹੈ। ਪਰ ਇਹੀ ਦਾਅਵਾ ਨਹੀਂ ਹੈ ਇਕੱਲਾ, ਇਹ ਤੋਂ ਵੀ ਵੱਡਾ ਦਾਅਵਾ ਇਹ ਹੈ, ਉਹ ਕਹਿੰਦੇ ਜੀ ਇਹਦੇ ਨਾਲ ਨਕਲੀ ਪਾਸਪੋਰਟ ਵਾਲਾ ਕੰਮ ਮਸਲਾ ਹੀ ਨਿਬੜ ਜੂਗਾ। ਅੱਛਾ, ਚਲੋ, ਬੜੀ ਚੰਗੀ ਲੱਗਦੀ ਹੈ ਗੱਲ ਸੁਣਨ ਨੂੰ ਕਿ ਹਾਂ ਭਾਈ, ਇੱਕ ਤਾਂ ਸਾਨੂੰ 70 ਦੇਸ਼ਾਂ ਦੀ ਇਮੀਗ੍ਰੇਸ਼ਨ ਵਾਲਾ ਮਸਲਾ ਸਾਡਾ ਹੱਲ ਹੋ ਗਿਆ। ਦੂਜਾ, ਸਾਨੂੰ ਇਹ ਚੰਗਾ ਲੱਗਦਾ ਸੁਣਨ ਕੇ ਲਓ ਭਾਈ ਹੁਣ ਨਕਲੀ ਪਾਸਪੋਰਟ ਵਾਲਾ ਬਖੇੜਾ ਖਤਮ, ਕਿ ਮੇਰੇ ਨਾਂ ਤੇ ਕਿਸੇ ਹੋਰ ਨੇ ਬਣਾ ਲਿਆ ਜਾਂ ਕਿਸੇ ਦੇ ਨਾਂ ਤੇ ਕਿਸੇ ਐਡਰੈਸ ਤੇ ਬਣ ਗਿਆ, ਉਹ ਕੁਝ ਨਹੀਂ ਹੋ ਸਕਦਾ ਕਿਉਂਕਿ ਤੁਹਾਡਾ ਪਾਸਪੋਰਟ ਦਾ ਰਿਕਾਰਡ ਕਹਿੰਦੇ ਪਹਿਲੇ ਈ ਚਿੱਪ 'ਚ ਪਿਆ। ਠੀਕ ਹੈ ਨਾ। ਤੇ ਦੂਸਰਾ, ਉਹ ਹੁਣ ਕਹਿੰਦੇ ਨੇ ਕਿ ਹਾਂ ਤੁਹਾਡੀ ਜਾਣਕਾਰੀ ਉਪਲਬਧ ਕਰਨੀ ਆਸਾਨ ਹੈ, ਲੱਭਣਾ ਤੁਹਾਨੂੰ ਆਸਾਨ ਹੈ, ਕੋਈ ਮੁਸ਼ਕਲ ਨਹੀਂ, ਸਮਾਂ ਨਹੀਂ ਬਰਬਾਦ ਹੋਣਾ। ਤਾਂ 3 ਚੀਜ਼ਾਂ ਦੇ ਦਾਅਵੇ ਨੇ।
ਪਰ ਮੇਰਾ ਸਵਾਲ ਇਹ ਆ ਕਿ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਹਾਂ ਜੀ ਇਸ ਪਾਸਪੋਰਟ ਦੇ ਨਾਲ ਨਕਲੀ ਪਾਸਪੋਰਟ ਵਾਲੀ ਸਮੱਸਿਆ ਹੱਲ ਹੋ ਜੂਗੀ, ਤਾਂ ਨੋਟਬੰਦੀ ਤਾਂ ਯਾਦ ਹੋਣੀ ਸਾਰਿਆਂ ਨੂੰ। ਚੇਤਾ ਹੀ ਹੈ। ਤੇ ਨੋਟਬੰਦੀ ਦੇ ਦੌਰਾਨ ਇਹੀ ਦਾਅਵਾ ਹੋਇਆ ਸੀ ਕਿ ਨਕਲੀ ਨੋਟਾਂ ਦਾ ਕਾਰੋਬਾਰ ਬੰਦ, ਬਲੈਕ ਮਨੀ ਖਤਮ, ਹੈ ਨਾ। ਜਿਹੜਾ ਭਾਰਤ ਚ ਆ ਕੇ ਹਿੰਸਾ ਫੈਲਾਉਂਦੇ ਨੇ, ਨਸ਼ੇ ਦਾ ਕਾਰੋਬਾਰ ਕਰਦੇ ਨੇ, ਹਥਿਆਰ ਭਜਾਉਂਦੇ ਨੇ, ਹੈ ਨਾ, ਜਾਂ ਅੱਤਵਾਦ ਫੈਲਾਉਂਦੇ ਨੇ, ਉਹਨਾਂ ਸਾਰਿਆਂ ਦੇ ਧੰਦੇ ਵੀ ਚੌਪਟ ਹੋ ਜਾਣੇ, ਕਿਉਂਕਿ ਉਹਨਾਂ ਕੋਲ ਸਾਰੀ ਬਲੈਕ ਮਨੀ ਪਈ ਆ, ਦੂਏ ਨੋਟ ਪਏ ਨੇ, ਆਹ ਨੋਟ ਉਹਨਾਂ ਕੋਲ ਹੋਣੇ ਹੀ ਨਹੀਂ, ਲਓ ਜੀ ਕਾਰੋਬਾਰ ਠੱਪ। ਸਭ ਤੋਂ ਬੜਾ ਦਾਅਵਾ ਸੀਗਾ ਨਕਲੀ ਨੋਟਾਂ ਦਾ। ਤੇ ਕੀ ਨਕਲੀ ਨੋਟ ਨਹੀਂ ਛਪ ਰਹੇ? ਕੀ ਨਕਲੀ ਨੋਟ ਬੰਦ ਹੋ ਗਏ? ਕਿ ਨਸ਼ੇ ਦੀ ਸਭ ਤੋਂ ਵੱਡੀ ਖੇਪ ਕਿਹਦੇ ਪੋਰਟ ਤੇ ਫੜ ਹੋਈ ਆ? ਦੇਖੋ, ਇਹ ਉਹ ਤੋਂ ਬਾਅਦ ਹੈ, ਨੋਟਬੰਦੀ ਤੋਂ ਬਾਅਦ। ਤੇ ਨੋਟ ਅਜਿਹੇ ਜੀ ਛਾਪੇ ਰਾਜਵੀਰ, ਅਜਿਹੇ ਨੋਟ ਛਾਪੇ ਨੇ ਕਿ ਰੰਗ ਉਤਰ ਜਾਂਦਾ ਜੇ ਪਾਣੀ ਲੱਗ ਜਵੇ। 2 ਮਹੀਨਿਆਂ ਚ ਨੋਟ ਪੁਰਾਣਾ ਲੱਗਣ ਲੱਗ ਜਾਂਦਾ ਹੈ, ਰੰਗ ਉੱਡ ਜਾਂਦਾ ਹੈ। ਨੋਟ ਅੱਡੋ ਅੱਡ ਰੰਗਾਂ ਦੇ ਨੇ। ਇੱਕੋ ਜੇ 20 ਦਾ ਨੋਟ ਦੇਖਣਾ ਤਾਂ ਵੀ ਕਈ ਰੰਗਾਂ ਦਾ, 2000 ਦਾ ਨੋਟ ਦੇਖਣਾ ਤਾਂ ਵੀ ਕਈ ਰੰਗਾਂ ਦਾ, 200 ਦਾ ਨੋਟ ਕਈ ਦੇਖਣਾ ਤਾਂ ਵੀ ਕਈ ਰੰਗਾਂ ਦਾ। ਤੇ ਉਹ ਕਾਗਜ਼ ਇੰਨਾ ਘਟੀਆ, ਪ੍ਰਿੰਟਿੰਗ ਇੰਨੀ ਘਟੀਆ, ਉਸ ਨੂੰ ਲੈ ਕੇ ਸਵਾਲ ਨੇ ਕਿ ਕਿਤੇ ਆ ਫੇਰ ਨਵੀਂ ਪ੍ਰਿੰਟਿੰਗ ਵਾਲਾ ਧੰਦਾ ਤਾਂ ਨਹੀਂ ਕੋਈ? ਦੇਖ ਲਓ ਕਿ ਪੁਰਾਣੇ ਚੱਲਦੇ ਨੋਟਾਂ ਦੀ ਵੀ ਤਾਂ ਪ੍ਰਿੰਟਿੰਗ ਹੋ ਹੀ ਰਹੀ ਸੀ। ਸਹੀ ਗੱਲ। ਇਹ ਨਵਾਂ ਕਾਰੋਬਾਰ ਚਲਾਇਆ, ਨਵਾਂ ਨੋਟ ਲਿਆਂਦਾ, ਨਵਾਂ ਕਾਗਜ਼ ਲਿਆਂਦਾ, ਸਾਰਾ ਨਵੀਂ ਡਾਈਆਂ ਬਣੀਆਂ, ਸਾਰਾ ਕੁਝ ਨਵੇਂ ਤਰੀਕੇ ਨਾਲ, ਹੈ ਨਾ, ਪ੍ਰਿੰਟ ਹੋਏ, ਤਿਆਰ ਹੋਏ ਡਿਜ਼ਾਈਨ। ਉਹਦੇ ਪਿੱਛੇ ਕਿਹਨੂੰ ਪੈਸਾ ਬਚਾਇਆ, ਕਿਹਨੂੰ ਕਮਾਈ ਖੜਾਈ, ਕਿਹਦੀ ਜੇਬ ਗਰਮ ਹੋਈ, ਕਿਹਨੇ ਖੱਟਿਆ ਇਹਦੇ ਵਿੱਚੋਂ? ਲੋਕਾਂ ਨੇ ਤਾਂ ਵਿਚਾਰਿਆਂ ਨੇ ਗਵਾਇਆ ਆਪਣਾ, ਜਮਾ ਪੂੰਜੀਆਂ ਤੱਕ ਗਵਾ ਲੀਆਂ ਮਾਮਾ ਭੈਣਾਂ ਸਾਡੀਆਂ ਬਜ਼ੁਰਗਾਂ ਨੇ, ਤੇ ਮੁੜ ਕੇ ਨਹੀਂ ਨੋਟ ਬਣਨੇ। ਤੇ ਪਰ ਇਹਨਾਂ ਨੇ ਕਮਾ ਲਿਆ ਇਹਦੇ ਵਿੱਚੋਂ। ਹੁਣ ਕੀ ਇਹ ਛਪਾਈ ਦੇ ਧੰਦੇ ਪਿੱਛੇ ਤਾਂ ਨਹੀਂ ਸਾਰਾ ਖੇਡ ਰਚਾਇਆ ਜਾ ਰਿਹਾ ਮੁੜ ਤੋਂ? ਇਹ ਵੱਡਾ ਸਵਾਲ। ਫਿਰ ਦੂਜਾ ਸਵਾਲ, ਦੂਜਾ ਦਾਅਵਾ ਜਿਹੜਾ ਇਹ ਕਰ ਰਹੇ ਨੇ ਕਿ ਹਾਂ ਜੀ ਇਹਦੇ ਨਾਲ ਧੋਖਾਧੜੀ ਮੁੱਕ ਜਾਣੀ ਆ, ਇਹਦੇ ਨਾਲ ਚੋਰ ਬਜ਼ਾਰੀ ਮੁੱਕ ਜਾਣੀ, ਇਹਦਾ ਨਕਲੀ ਪਾਸਪੋਰਟ ਦਾ ਕਾਰੋਬਾਰ ਮੁੱਕ ਜਾਣਾ। ਉਹ ਸਾਰੇ ਦੇ ਉੱਤੇ ਸਵਾਲ ਇਹ ਖੜਾ ਕਿ ਪਿਛਲੇ ਦਿਨਾਂ ਤੋਂ ਇੱਕ ਪੈਗਾਸਸ ਵਿਵਾਦ ਚ ਆਇਆ ਸੀ। ਬਿਲਕੁਲ। ਕਿ ਪੈਗਾਸਸ ਕਿੰਨੀਆਂ ਹੀ ਮੁਲਕਾਂ ਦੀਆਂ ਸਰਕਾਰਾਂ ਨੇ ਖਰੀਦਿਆ ਹੋਇਆ, ਤੇ ਉਹ ਤੁਹਾਡੇ ਮੋਬਾਈਲ ਦੇ ਵਿੱਚ ਆ, ਤੇ ਤੁਹਾਡੀ ਜਾਣਕਾਰੀ ਸਰਕਾਰ ਉਪਲਬਧ ਕਰਾ ਦਿੰਦੀ ਆ। ਪਰ ਜਹਾਜ਼ ਚੜ੍ਹਦਿਆਂ ਹੀ ਤੁਹਾਡਾ ਮੋਬਾਈਲ ਖਤਮ। ਹਾਂ, WhatsApp ਕਾਲ ਬਾਹਰ ਚੱਲਦੀ ਰਹਿੰਦੀ ਆ, ਪਰ ਤੁਹਾਡੀ ਚਿੱਪ ਕੰਮ ਕਰਨੋਂ ਹਟ ਜਾਂਦੀ ਆ। ਹਾਂਜੀ। ਪਰ ਜਿਹੜੀ ਪਾਸਪੋਰਟ ਦੀ ਚਿੱਪ ਆ, ਉਹ ਚਿੱਪ ਤਾਂ ਕਿਸੇ ਵੀ 에ਅਰਪੋਰਟ ਤੇ ਕੰਮ ਕਰੂਗੀ। ਤੇ ਇਹਦਾ ਮਤਲਬ ਉਹ ਚਿੱਪ ਪੂਰੀ ਦੁਨੀਆ 'ਚ ਕੰਮ ਕਰੂਗੀ। ਤੇ ਫਿਰ ਇਹਦਾ ਮਤਲਬ ਸਰਕਾਰ ਤੁਹਾਨੂੰ ਕਿਤੇ ਵੀ ਟਰੈਕ ਕਰ ਸਕਦੀ ਹੈ। ਆਪਾਂ ਪਿਛਲੇ ਦਿਨੀ ਇੱਕ ਗੱਲ ਕਰਕੇ ਹਟਿਆਂਗੇ, ਤੁਹਾਡੀ ਗੱਡੀਆਂ ਦੇ ਵਿੱਚ ਹੁਣ ਇਹਨਾਂ ਨੇ GPS ਸਿਸਟਮ ਫਿੱਟ ਕਰਨਾ। ਦੇਖੋ, ਤੇ ਉਹਦੇ ਨਾਲ ਇਹ ਵੀ ਸ਼ੰਕੇ ਸ਼ੋਭੇ ਖੜੇ ਨੇ ਕਿ ਉਹ ਗੱਡੀ ਤੁਹਾਡੀ ਟਰੈਕ ਹੋਣੀ ਆ, ਤੁਹਾਡੀ ਜਸੂਸੀ ਹੋ ਸਕਦੀ ਆ। ਤੇ ਕੀ ਹੁਣ ਇੰਟਰਨੈਸ਼ਨਲ ਜਸੂਸੀ ਹੈ ਈ ਪਾਸਪੋਰਟ? ਮੈਂ ਤੁਹਾਤੋਂ ਹੀ ਪੁੱਛਣਾ ਚਾਹੁੰਦਾ ਰਾਜਕਰਨ ਜੀ, ਕੀ ਅਮਰੀਕਾ ਨੇ ਬਣਾ ਲਏ ਈ ਪਾਸਪੋਰਟ? ਮੈਂ ਕਿਹਾ ਜੀ ਉਹ ਤਾਂ ਵੋਟਾਂ ਨਹੀਂ ਪਾਉਂਦੇ ਏਦਾਂ ਦੀਆਂ। ਤੇ ਫਿਰ ਇਹਦਾ ਮਤਲਬ ਇਹ ਦੇਖੋ ਕਿ ਸਾਤੋਂ ਕਿੰਨੇ ਅਗਾਂਹ ਮੁਲਕ ਜਿਹੜੇ ਮੰਨੇ ਜਾਂਦੇ ਨੇ, ਜਰਮਨੀ ਵਰਗੇ, ਹੈ ਨਾ, ਚੀਨ ਵਰਗੇ, ਜਾਂ ਅਮਰੀਕਾ ਵਰਗੇ, ਟੈਕਨੋਲੋਜੀ ਪੱਖੋਂ, ਪੈਸੇ ਪੱਖੋਂ, ਸਮਰੱਥਾ ਪੱਖੋਂ, ਉਹਨਾਂ ਨੇ ਪਹਿਲ ਕਦਮੀ ਕਿਉਂ ਨਹੀਂ ਕੀਤੀ? ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ, ਉਹਨਾਂ ਨੂੰ ਡਾਟਾ ਆਸਾਨੀ ਨਾਲ ਪਹੁੰਚਾਉਣ ਦੀ ਲੋੜ ਨਹੀਂ। ਤੇ ਇਹ ਸਾਰੇ ਪਹਿਲੂ, ਇਹ ਸ਼ੰਕੇ ਸ਼ੋਭੇ ਵੀ ਖੜੇ ਕਰਦੇ ਨੇ ਕਿ ਜਿਹੜੇ ਇਹ ਨਾਸਿਕ ਚ ਛਪਣ ਵਾਲੇ, ਸਰਕਾਰੀ ਪ੍ਰੈਸ ਚ ਛਪੜੇ ਨੇ ਵੈਸੇ ਤਾਂ, ਪਰ ਨਾਸਿਕ ਚ ਛਪਣ ਵਾਲੇ ਈ ਪਾਸਪੋਰਟ ਕਿਤੇ ਤੁਹਾਡਾ ਇੰਟਰਨੈਸ਼ਨਲ ਜਸੂਸੀ ਦਾ ਕੇਂਦਰ ਤਾਂ ਨਹੀਂ ਬਣ ਜਾਣਗੇ। ਇਹ ਵੀ ਸ਼ੰਕੇ ਸ਼ੋਭੇ ਖੜੇ ਨੇ। ਤੇ ਛਪਾਈ ਵਾਲਾ ਧੰਦਾ ਕਿਤੇ ਨੋਟਬੰਦੀ ਵਾਲਾ ਧੰਦਾ ਤਾਂ ਨਹੀਂ ਹੋ ਜਾਏਗਾ। ਇੱਥੇ ਇੱਕ ਨੈਸ਼ਨਲ ਚੈਨਲ ਦੀ ਵੱਡੀ ਕਹਿੰਦੀ ਪੱਤਰਕਾਰ ਦੀ ਇੱਕ ਵੀਡੀਓ ਖੂਬ ਚੱਲਦੀ ਆ। ਕਿਆ 2000 ਦੇ ਨੋਟ ਚ ਹੁਣ ਚਿੱਪ ਲੱਗੀ ਹੋਊਗੀ? 2000 ਦਾ ਨੋਟ ਤੁਹਾਡਾ ਚੋਰੀ ਨਹੀਂ ਹੋ ਸਕਦਾ, ਨਕਲੀ ਨਹੀਂ ਹੋ ਸਕਦਾ, ਟਰੈਕ ਹੋ ਸਕਦਾ ਹੈ, ਅਸਲੀ ਜਾਂ ਨਕਲੀ ਜਿੱਦੇ ਪਤਾ ਲੱਗ ਜਾ ਕਰੂਗਾ। ਉਹਨੇ ਬੜਾ ਤੀਰ ਦੇ ਨਿਸ਼ਾਨ ਲਾ ਵੀ ਦਿਖਾਏ ਸੀਗੇ ਚਿੱਪ ਹੈ, ਤੇ ਉਹ ਚਿੱਪ ਲੱਭੀ ਨਹੀਂ ਨੋਟ ਚ। ਹੁਣ ਉਹੋ ਜਿਹਾ ਕੋਈ ਨਵਾਂ ਧੋਖਾ ਹੈ ਜਾਂ ਕੀ ਹੈ? ਪਰ ਇਹ ਗੱਲ ਕਨਫਰਮ ਹੈ ਕਿ ਕੇਂਦਰ ਸਰਕਾਰ ਨੇ ਈ ਪਾਸਪੋਰਟ ਬਣਾਉਣ ਦੀ ਯੋਜਨਾ ਅਪਣਾਈ ਹੈ। ਇਹ ਲੋਕਾਂ ਦੀ ਸੁਰੱਖਿਆ ਦੇ ਹਵਾਲੇ ਨਾਲ ਉਹਨੇ ਦਮ ਭਰਿਆ ਹੈ, ਇਹ ਲੋਕਾਂ ਦੀ ਇਲੈਕਟ੍ਰੋਨਿਕ ਟੈਕਨੋਲੋਜੀ ਦੇ ਹਵਾਲੇ ਨਾਲ ਦਮ ਭਰਿਆ ਹੈ, ਔਰ ਇਹਦੇ ਵਿੱਚ ਨਕਲੀ ਪਾਸਪੋਰਟ ਖਤਮ ਹੋਣ ਦਾ ਦਮ ਭਰਿਆ। 70 ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਆਸਾਨੀ ਨਾਲ ਮਿਲਣ ਦਾ ਦਮ ਭਰਿਆ। ਤੇ ਜੀ ਮਈ 2023 ਤੋਂ 1 ਮਹੀਨੇ ਬਾਅਦ, ਜੇ ਅਪ੍ਰੈਲ ਚੜ ਗਿਆ, 1 ਮਹੀਨੇ ਬਾਅਦ
ਨਵੇਂ ਪਾਸਪੋਰਟ ਈ ਪਾਸਪੋਰਟ ਵਜੋਂ ਬਣਨੇ ਸ਼ੁਰੂ ਹੋ ਜਾਣੇ ਨੇ, ਚਿਪ ਵਾਲੇ ਪਾਸਪੋਰਟ ਵਜੋਂ ਬਣਨੇ ਸ਼ੁਰੂ ਹੋ ਜਾਣੇ। ਔਰ ਪਹਿਲੇ ਪ੍ਰੋਜੈਕਟ 10 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਪਾਇਲਟ ਪ੍ਰੋਜੈਕਟ ਮਈ ਚ ਲਾਂਚ ਹੋਣਾ। 10 ਲੱਖ ਪਹਿਲੇ ਈ ਪਾਸਪੋਰਟ ਚਿਪ ਵਾਲੇ ਬਣ ਕੇ ਆ ਜਾਣੇ ਆ ਤੇ ਇਸੇ ਸਾਲ ਚ 70 ਲੱਖ ਬਣ ਜਾਣੇ ਆ ਤੇ 4.5 ਕਰੋੜ ਛਾਪਣ ਭੇਜਤੇ ਤੇ ਪੁਰਾਣੇ ਜਿਹੜੇ 10 ਕਰੋੜ ਤੋਂ ਵੱਧ ਬਣੇ ਹੋਏ ਨੇ ਉਹਨਾਂ ਨੂੰ ਪੜਾ ਦਰ ਪੜਾ ਮੰਗਾ ਕੇ ਉਹਨਾਂ ਚ ਚਿੱਪਾਂ ਫਿੱਟ ਕਰਨੀਆਂ। ਹੁਣ ਇਹ ਚਿੱਪਾਂ ਫਿੱਟ ਕਰਨੀਆਂ ਕਿ ਜਸੂਸ ਬਣਾਉਣੇ ਆ ਪਾਸਪੋਰਟ। ਜੀ ਇਹ ਸਾਰੀਆਂ ਗੱਲਾਂ ਤੋਂ ਗੱਡੀ 'ਚ GPS, ਇੱਥੇ ਚਿਪ, ਇੱਧਰ ਲਿੰਕ ਕਰ, ਇਹਨੂੰ ਉਹਦੇ ਨਾਲ ਲਿੰਕ ਕਰ, ਕੀ ਭਾਰਤ ਇੱਕ ਪੁਲਿਸ ਸਟੇਟ ਬਣਦਾ ਜਾ ਰਿਹਾ? ਬਿਲਕੁਲ ਜੀ, ਇਹ ਤੁਹਾਨੂੰ ਮਤਲਬ ਕਿ ਸ਼ੱਕੇ ਸ਼ੋਬਿਆਂ ਚ ਪਾਈ ਰੱਖੋ, ਲੋਕਾਂ ਨੂੰ ਉਲਝਾਈ ਰੱਖੋ, ਲੋਕ ਮੁੱਦਿਆਂ ਲਈ ਲੋਕ ਸੋਚਣੇ ਨਾ ਹੈ। ਹਜੇ ਉਹ ਪੈਨ ਕਾਰਡ ਆਧਾਰ ਕਾਰਡ ਨੂੰ ਜੋੜਨ ਦਾ ਮਸਲਾ ਨਿਬੜਿਆ ਨਹੀਂ ਹੈ ਨਾ, ਤੇ ਆ ਨਵਾਂ ਮਸਲਾ ਆ ਗਿਆ ਤੇ ਹੁਣ ਇਸ ਮਸਲੇ ਚ ਉਲਝ ਜੋ ਤਾਂ ਕਿ ਤੁਸੀਂ ਬੁਨਿਆਦੀ ਮਸਲਿਆਂ ਦੀ ਗੱਲ ਨਾ ਕਰੋ। ਤੁਸੀਂ ਆਪਣੇ ਹੱਕਾਂ ਦੀ, ਆਪਣੇ ਅਧਿਕਾਰਾਂ ਦੀ, ਆਪਣੇ ਕੰਮਾਂ ਦੀ, ਸਰਕਾਰੀ ਵਾਅਦਿਆਂ ਦੀ ਗੱਲ ਨਾ ਕਰੋ। ਇਸੇ ਤਰ੍ਹਾਂ ਉਲਝੇ ਰਹੋ ਤੇ ਸਰਕਾਰ ਤੁਹਾਡੇ ਤੇ ਨਜ਼ਰਸਾਨੀ ਰੱਖਦੀ ਰਹੇ। ਉਹੀ ਜੰਮਦੇ ਨਿਆਣੇ ਚ ਚਿੱਪ ਫਿੱਟ ਕਰ ਦਿਆ ਕਰੋ, ਮਸਲੇ ਹੀ ਨਿਬੇੜ ਦੋ ਸਾਰੇ। ਇੰਨੀਆਂ ਚੀਜ਼ਾਂ ਜੋੜਨ ਦੀ ਬਜਾਏ ਜਦੋਂ ਹੀ ਨਿਆਣਾ ਜੰਮੇ ਉਹਦੇ ਚ ਭਾਈ ਚਿੱਪ ਫਿੱਟ ਕਰ ਲਓ ਕਿ ਹਾਂ ਭਾਈ ਅਸੀਂ ਆਪਣੇ ਹਿਸਾਬ ਨਾਲ ਇਹਨੂੰ ਕੋਡ ਦਵਾਂਗੇ, ਉਹੋ ਜਿਹਾ ਕੋਡ ਦੇ ਲਓ, ਨਾ ਵੀ ਉਹੀ ਰੱਖ ਲਿਆ ਕਰੋ ਚਿੱਪ ਦੇ ਹਿਸਾਬ ਨਾਲ। ਸੋ ਇਸ ਲਈ ਇਹ ਸਰਕਾਰਾਂ ਦਾ ਤਰੀਕਾ ਮੈਨੂੰ ਨਹੀਂ ਸਮਝ ਆਉਂਦਾ। ਜਿਸ ਕਦਰ ਭਾਰਤ ਚ ਹਰ ਚੀਜ਼ ਤੇ ਟੈਕਸ ਆ ਜੀ, ਕੰਪਨੀ ਪੈਸਾ ਕਮਾਵੇ ਉਹਦੇ ਉੱਪਰ ਟੈਕਸ, ਉਸੇ ਕੰਪਨੀ ਵਾਲੇ ਪੈਸੇ ਚੋਂ ਤਨਖਾਹ ਮਿਲਣ ਉਹਦੇ ਲਈ ਉਹ ਟੈਕਸ, ਉਹ ਤਨਖਾਹ ਵਾਲਾ ਟੈਕਸ ਦੇ ਕੇ ਬਚੇ ਪੈਸੇ ਜੋ ਬੰਦਾ ਕੋਈ ਵੀ ਚੀਜ਼ ਖਰੀਦਣ ਜਾਵੇ ਉਹਦੇ ਉੱਪਰ ਵੀ ਟੈਕਸ। ਤੇ ਹਰ ਚੀਜ਼ ਤੇ ਜਦ ਟੈਕਸ ਆ ਫਿਰ ਜੰਮਦੇ ਨਿਆਣੇ ਤੇ ਇੱਕੋ ਵਾਰ ਟੈਕਸ ਲਾ ਲਓ। ਨਿਆਣਾ ਜੰਮੇ ਸਰਕਾਰ ਵੀ ਘਰੇ ਆ ਜਾ ਕਰੇ, ਜਿਵੇਂ ਵਿਚਾਰੇ ਉਹ ਤੀਜਾ ਜੈਂਡਰ ਆਉਂਦਾ ਨਾ ਘਰੇ ਵਧਾਈਆਂ ਲੈਣ, ਉਵੇਂ ਸਰਕਾਰ ਆ ਜਾ ਕਰੇ ਵਧਾਈਆਂ ਲੈਣ, ਜੰਮਦੇ ਹੀ ਲੈ ਲਓ ਭਾਈ ਟੈਕਸ, ਇੱਕੋ ਵਾਰ ਨਿਆਣਾ ਜੰਮਿਆ ਤੁਹਾਡੇ। ਸੋ ਮਤਲਬ ਇਹ ਜਿਹੜੇ ਤਰੀਕੇ ਨੇ ਸਰਕਾਰਾਂ ਦੇ, ਇਹ ਕਿਹੜਾ ਤਰੀਕਾ ਹੈ ਮਤਲਬ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ? ਇਹ ਨਵੇਂ ਫਾਰਮੂਲੇ ਰਾਹੀਂ ਲੋਕਾਂ ਨੂੰ ਉਲਝਾਈ ਰੱਖੋ। ਸੋ ਹੁਣ ਇਹ ਦਾਵਾ ਸੁਰੱਖਿਆ ਦਾ ਜੀ, ਦਾਵਾ ਇਹ ਤੁਹਾਨੂੰ ਆਸਾਨੀ ਦੇਣ ਦਾ, ਸਹੂਲਤ ਦੇਣ ਦਾ, ਪਰ ਲੋਕਾਂ ਨੂੰ ਲੱਗ ਰਿਹਾ ਕਿ ਇਹਦੇ ਨਾਲ ਕਿਤੇ ਸਾਡੀ ਨਜ਼ਰਸਾਨੀ ਨਾ ਹੋਣ ਲੱਗ ਜਾਵੇ, ਕਿਤੇ ਸਾਡੀ ਨਵੀਂ ਨਿਗਰਾਨੀ ਨਾ ਹੋ ਜਾਵੇ, ਕਿਤੇ ਇਹਦੇ ਨਾਲ ਜਸੂਸੀ ਨਾ ਹੋਣ ਲੱਗ ਜਾਵੇ। ਇਹ ਵੀ ਸਵਾਲ ਖੜੇ ਹੋ ਗਏ ਜੀ।